ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਭ ਦੋਸਤਾਂ ਨੂੰ ਪਤਾ ਹੈ ਜਿੱਦਾਂ ਪੰਜਾਬੀ ਰੰਗ ਦੇ ਨਾਂ ਤੋਂ ਅਸੀਂ ਇਹ ਚੈਨਲ ਬਣਾਇਆ ਤੇ ਅੱਜ ਦੀ ਵੀਡੀਓ ਅਸੀਂ ਸਟਾਰਟ ਕਰਨ ਲੱਗੇ ਹਾਂ। ਸਭ ਦੋਸਤ ਜਿੱਥੋਂ ਜਿੱਥੋਂ ਸਾਨੂੰ ਦੇਖ ਰਹੇ ਨੇ ਉਹਨਾਂ ਦੀ ਖਿਦਮਤ ਦੇ ਵਿੱਚ ਅਸੀਂ ਪਿਆਰ ਭਰਿਆ ਸਲਾਮ ਅਰਜ਼ ਕਰਦੇ ਹਾਂ। ਮੇਰੇ ਨਾਲ ਬਾਬਾ ਰਿਆਜ਼ ਸਾਹਿਬ ਮੌਜੂਦ ਨੇ, ਨਾਲ ਹਰੂਨ ਬਾਈ ਹਮੇਸ਼ਾ ਦੀ ਤਰ੍ਹਾਂ ਉਹ ਮੇਰੇ ਨਾਲ ਮੌਜੂਦ ਨੇ ਤੇ ਅਸੀਂ ਗੱਲਬਾਤ ਉਸੇ ਪੰਜਾਬੀ ਦੀ ਕਰਾਂਗੇ। ਅੱਜ ਇਸ ਸੋਹਣੇ ਪੰਜਾਬ ਦੀ, ਇਸ ਸੋਹਣੀ ਧਰਤੀ ਦੀ, ਚੜ੍ਹਦਾ ਪੰਜਾਬ, ਲਹਿੰਦਾ ਪੰਜਾਬ, ਜਿੱਥੇ ਜਿੱਥੇ ਦੁਨੀਆ ਦੇ ਵਿੱਚ ਪੰਜਾਬੀ ਨੂੰ ਸੁਣਨ ਵਾਲੇ, ਸਮਝਣ ਵਾਲੇ ਸਾਡੇ ਦੋਸਤ ਭਰਾ ਰਹਿੰਦੇ ਨੇ, ਉਹਨਾਂ ਵਾਸਤੇ ਸਾਡੀ ਇੱਕ ਛੋਟੀ ਜੀ ਨਾਕਸ ਜੀ ਇੱਕ ਕਾਵਸ਼ ਆ, ਅਸੀਂ ਉਹ ਕਰ ਰਹੇ ਹਾਂ। ਤੇ ਇਨਸ਼ਾ ਅੱਲਾਹ ਤਾਲਾ ਅੱਜ ਅਸੀਂ ਬਾਬੇ ਰਿਆਜ਼ ਨਾਲ ਇਸੇ ਬਾਰੇ ਸਵਾਲ ਕਰਾਂਗੇ ਕਿ ਪੰਜਾਬੀ ਜ਼ਬਾਨ ਆ, ਇਹਦਾ ਮਿਆਰ ਵਕਾਰ ਕੀ ਆ, ਪੰਜਾਬ ਦੇ ਵਿੱਚ ਅਦਬ ਕਿੰਨਾ ਹੈ, ਪੰਜਾਬ ਦੇ ਵਿੱਚ ਮਾਂ ਬਾਪ ਦਾ ਮਕਾਮ ਕੀ ਹੈ, ਸਾਡੀ ਇਸ ਜ਼ਬਾਨ ਦਾ ਮਕਾਮ ਕੀ ਹੈ, ਸਾਡੇ ਲਿਬਾਸ ਦਾ ਮਕਾਮ ਕੀ ਹੈ, ਸਾਡੀ ਇਸ ਬੋਲੀ ਨੂੰ ਕਿੰਨੀ ਕੁ ਇੱਜ਼ਤ ਮਿਲਣੀ ਚਾਹੀਦੀ ਔਰ ਕਿੰਨੀ ਕੁ ਮਿਲ ਰਹੀ ਆ। ਤੇ ਇਦਾਂ ਦੇ ਸਵਾਲ, ਹੋਰ ਕੋਈ ਨਸੀਹਤ, ਕੋਈ ਮੁਹਾਵਰਾ, ਕੋਈ ਚੰਗੀ ਸੋਹਣੀ ਗੱਲ, ਹਕਾਇਤ, ਕੋਈ ਲਤੀਫਾ, ਜਿੱਦਾਂ ਜਿੱਦਾਂ ਗੱਲਾਂ ਹੋਈਆਂ ਉਹ ਇਨਸ਼ਾ ਅੱਲਾਹ ਸਾਰੀਆਂ ਅਸੀਂ ਤੁਹਾਨੂੰ ਅੱਜ ਸੁਣਾਵਾਂਗੇ ਤੇ ਬਾਬੇ ਰਿਆਜ਼ ਨਾਲ ਅਸੀਂ ਸਵਾਲ ਕਰਾਂਗੇ, ਉਹ ਸਾਨੂੰ ਇਹਦਾ ਜਵਾਬ ਦੇਣਗੇ। ਤੇ ਇਸੇ ਦੇ ਨਾਲ ਅਸੀਂ ਆਪਣੀ ਵੀਡੀਓ ਦਾ ਆਗਾਜ਼ ਕਰਦੇ ਹਾਂ। ਪਹਿਲਾ ਸਵਾਲ ਬਾਬਾ ਜੀ ਮੇਰਾ ਇਹ ਆ ਕਿ ਜਦੋਂ ਤੁਹਾਡਾ ਬਚਪਨ ਸੀਗਾ ਜੀ, ਛੋਟੀ ਉਮਰੇ ਸੀ ਤੁਸੀਂ, ਠੀਕ ਹੈ ਜੀ, ਉਦੋਂ ਇਹ ਜਿਹੜੀ ਆਪਣੀ ਪੰਜਾਬੀ ਜ਼ਬਾਨ ਆ ਜਾਂ ਮਾਂ ਬੋਲੀ ਹੈ, ਹਾਂਜੀ, ਇਸ ਤੋਂ ਇਲਾਵਾ ਵੀ ਕੋਈ ਜ਼ਬਾਨ ਤੁਹਾਨੂੰ ਸੁਣਨ ਨੂੰ ਮਿਲੀ ਸੀ, ਉਰਦੂ ਜਾਂ ਅੰਗਰੇਜ਼ੀ ਜਾਂ ਫਾਰਸੀ ਜਾਂ ਕੋਈ ਹੋਰ? ਨਹੀਂ ਸਾਹਿਬ ਜੀ, ਉਦੋਂ ਤਾਂ ਕੋਈ ਜ਼ਬਾਨ ਨਹੀਂ, ਜ਼ਿਆਦਾਤਰ ਇਹ ਪੰਜਾਬੀ ਦਾ ਹੀ ਮੁਹਾਵਰਾ ਸੀ ਤੇ ਪੰਜਾਬੀ ਦੀ ਪੜ੍ਹਾਈ ਸੀ, ਪੰਜਾਬੀ ਦਾ ਹੀ ਇਹ ਲਚਕਰ ਸੀ ਤੇ ਹਰ ਬੰਦਾ ਲਿਬਾਸ ਆਪਣਾ ਪੰਜਾਬ ਦਾ ਪਾ ਕੇ ਖੁਸ਼ ਹੁੰਦਾ ਸੀ, ਮਾਈਆਂ ਵੀ, ਬੰਦੇ ਵੀ ਜੀ ਤੇ ਨਿਆਣਿਆਂ ਨੇ ਵੀ। ਹੁਣ ਦੇ ਦੌਰ ਦੇ ਵਿੱਚ ਆ, ਜਦੋਂ ਸਾਡੀ ਉਮਰ ਆਈ ਹੈ ਤੇ ਤੁਸੀਂ ਹੁਣ ਸਾਡੇ ਤੋਂ ਛੋਟੇ ਹੀ ਜੇ ਤੇ ਕੋਈ ਐਡਾ ਚੱਸ ਨਹੀਂ ਹੁੰਦੀ, ਨਾ ਮਾਂ ਦਾ ਅਦਬ ਰਿਹਾ, ਨਾ ਪਿਓ ਦਾ ਅਦਬ ਰਿਹਾ, ਨਾ ਵੱਡੇ ਭਰਾ ਦਾ ਅਦਬ ਰਿਹਾ। ਨਹੀਂ ਤਾਂ ਕੂੰਦੇ ਨਹੀਂ ਸੀ, ਪਿਓ ਥੜੇ ਤੇ ਬੈਠਾ ਤੇ ਅੰਦਰ ਬੋਲੀਆਂ ਨਹੀਂ ਵੱਜਦੀਆਂ ਹੁੰਦੀਆਂ ਸੀ। ਹੁਣ ਮਾਵਾਂ ਭੈਣਾਂ ਜਾਂ ਨੂੰਹਾਂ ਉਹ ਕਿਸੇ ਦਾ ਅਦਬ ਉਦਬ ਨਹੀਂ ਰਹਿੰਦੇ, ਕਿਉਂ ਕਿ ਇਹ ਟੱਚ ਮੋਬਾਈਲ ਟੁਰ ਪਏ। ਧੀਆ ਵਿਆਹ ਨੇ ਇਹਨਾਂ ਨੇ ਜਿਹੜੀ ਹੈ ਸੀ ਕੋਈ ਚਾਰਾਂ ਨੇ ਕਿਸੇ ਦੇ ਪੱਲੇ ਗਾਰਤ ਤੇ ਉਹ ਵੀ ਨਹੀਂ ਰਹਿਣ ਦਿੱਤੀ। ਅੱਛਾ, ਇਹ ਪੰਜਾਬੀ ਜ਼ਬਾਨ ਜਿਹੜੀ ਆ, ਤੁਸੀਂ ਕਿਹਾ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਪੰਜਾਬੀ ਬੋਲੀ ਦੀ ਸੀ, ਹਾਂਜੀ, ਇਹ ਪੰਜਾਬੀ ਜ਼ਬਾਨ ਤੁਹਾਨੂੰ ਕਿੰਨੀ ਕੁ ਸੋਹਣੀ ਲੱਗਦੀ, ਤੁਹਾਨੂੰ ਇਹਦੇ ਨਾਲ ਕਿੰਨਾ ਕੁ ਪਿਆਰ ਹੈ? ਇਹਦੇ ਨਾਲ ਇੰਨਾ ਕੁ ਪਿਆਰ ਹੈ ਕਿ ਵੀ ਸਾਰੀ ਜ਼ਿੰਦਗੀ ਇਹਦੇ ਵਿੱਚੋਂ ਗੁਜ਼ਰੇ। ਹਾਂਜੀ, ਇਹਦੇ ਰੰਗੀ ਸਾਨੂੰ ਤਾਂ ਦੁਨੀਆ ਦੇ ਕੋਈ ਬੋਲੀ ਨਹੀਂ ਲੱਭਦੀ, ਬਿਲਕੁਲ, ਤੇ ਨਾ ਹੀ ਹੋਣੀ ਹੈ ਇੱਥੇ। ਸਹੀ ਹੋ ਗਿਆ। ਤੇ ਦੂਸਰਾ ਬਾਬਾ ਰਿਆਜ਼ ਇਹ ਦੱਸੋ ਵੀ ਇਹ ਜਿਹੜਾ ਆਪਣਾ ਚੜ੍ਹਦਾ ਪੰਜਾਬ ਆ, ਜਿਹੜਾ ਹੁਣ ਇੰਡੀਆ ਨਾਲ ਜੁੜ ਗਿਆ, ਹਾਂਜੀ, ਉੱਥੇ ਤੁਹਾਡਾ ਕੋਈ ਤਲਕ ਜਾਂ ਆਪਣੇ ਕੋਈ ਅਜ਼ੀਜ਼ ਤੁਹਾਡੇ ਜਾਂ ਉਹਨਾਂ ਨਾਲ ਮਿਲਣਾ ਗਿਲਣਾ ਹੋਵੇ ਜਾਂ ਉਹਨਾਂ ਦਾ ਟੈਲੀਫੋਨ ਆਉਂਦਾ ਹੋਵੇ ਜਾਂ ਉਹਨਾਂ ਦਾ ਕੋਈ ਨਾਂ ਇਲਾਕਾ ਤੁਹਾਡੇ ਜ਼ਿਹਨ 'ਚ? ਨਹੀਂ, ਕੋਈ ਨਹੀਂ ਇਲਾਕਾ ਜ਼ਿਹਨ 'ਚ ਵੀ ਕੋਈ ਨਹੀਂ ਤੇ ਨਾ ਕੋਈ ਉੱਧਰ ਰਿਸ਼ਤੇਦਾਰੀ ਹੈ। ਚੜ੍ਹਦਾ ਪੰਜਾਬ ਆਪਣੇ ਜਿਹੜੇ ਹੈਗੇ ਨੇ ਇੰਡੀਆ ਦਾ, ਉੱਥੇ ਕੋਈ ਨਹੀਂ ਐਡਾ ਬੋਲੀ ਉਹੀ ਆਪਣੇ ਵਾਲੀ ਉਹਨਾਂ ਨੇ, ਬਿਲਕੁਲ ਆਪਣੇ ਵਾਲੀ ਬੋਲੀ, ਆਪਣੇ ਤੋਂ ਵੀ ਖਾਲਸ ਬੋਲੀ ਹੈ, ਹਾਂਜੀ, ਬਲਕਿ ਆਪਣੇ ਤੋਂ ਵੀ ਉਹ ਖਾਲਸ ਬੋਲਦੇ ਨੇ। ਆਪਾਂ ਤਾਂ ਫੇਰ ਹੀ ਇੱਥੇ ਵਿੱਚ ਦੁਰਲਮ ਪੁਰਲਮ ਹੋਈ ਜਾਂਦਾ, ਉਹਨਾਂ ਦੀ ਬੋਲੀ ਵੀ ਸਹੀ। ਉਹ ਇੱਥੇ ਆਉਂਦੇ ਹੈ ਇੰਡੀਆ ਚੋਂ, ਜਦੋਂ ਆਪਣੇ ਗੁਰੂ ਨਾਨਕ ਤੇ ਆਉਂਦੇ, ਹਾਂ ਬਿਲਕੁਲ ਆਉਂਦੇ ਆ, ਇੱਥੇ ਆਉਂਦੇ ਆ। ਜਿਵੇਂ ਆਪਾਂ ਲੋਕ ਹਜ ਤੇ ਟੁਰ ਗਏ, ਉਹਨਾਂ ਇੱਥੇ ਆਉਣਾ, ਬਿਲਕੁਲ ਇਸੇ ਤਰ੍ਹਾਂ ਇੱਥੇ ਆਉਂਦੇ ਆ ਤੇ ਉਹ ਫਿਰ ਦੱਸਦੇ ਵੀ ਨੇ ਕਿ ਅਗਲੇ ਜੇ ਦਿਨਾਂ 'ਚ ਕੋਈ 6 ਮਹੀਨੇ ਹੋ ਗਏ, ਨੇ ਕਮਾਈ ਸੀ ਕੋਈ 90 ਸਾਲ ਦੀ, ਉਹਨੇ ਆਪਦਾ ਪਿੰਡ ਦੱਸਿਆ ਇੱਥੇ ਆਪਣੇ ਵਿਆੜੀ ਦੇ ਏਰੀਏ 'ਚ, ਚੱਕ ਵੀ ਦੱਸਿਆ, ਘਰ ਵੀ ਦੱਸਿਆ, ਉਹਨੇ ਆਪਦੇ ਚਾਚੇ ਬਾਬਿਆਂ ਦੇ ਨਾਂ ਵੀ ਦੱਸੇ। ਬਿਲਕੁਲ, ਉਹ ਕਹਿੰਦੀ ਹੈ ਸਾਨੂੰ ਤਾਂ ਲੋਕ ਡਰਾਉਂਦੇ ਸੀ ਵੀ ਉਹ ਮਾਰ ਦੇਣਗੇ, ਇਦਾਂ ਕਤਲ ਕਰ ਦੇਣਗੇ, ਇਦਾਂ ਤੁਹਾਨੂੰ ਜ਼ਬਾ ਕਰ ਦੇਣਗੇ। ਸਾਨੂੰ ਤਾਂ ਜਿੰਨਾ ਇੱਥੇ ਪਿਆਰ ਲੱਭਾ ਉਹਨਾਂ ਉੱਥੇ ਵੀ ਨਹੀਂ ਲੱਭਦਾ। ਬਿਲਕੁਲ ਜੀ, ਫੁੱਲਾਂ ਦੇ ਹਾਰ ਪਾਉਂਦੇ ਨੇ ਉਹਨਾਂ ਨੂੰ, ਆਇਆਂ ਨੂੰ, ਤੇ ਬੜੀ ਇੱਜ਼ਤ ਕਰਦੇ। ਅੱਛਾ, ਉਹਨਾਂ ਦੀ ਬੋਲੀ ਜਿਹੜੀ ਆ ਨਾ, ਉਹ ਬੋਲਣ ਲੱਗਿਆਂ ਬੜਾ ਉਹ ਇੱਜ਼ਤ ਮਹਿਸੂਸ ਕਰਦੇ ਆ, ਫਖਰ ਮਹਿਸੂਸ ਕਰਦੇ ਆ, ਕਿਤੇ ਵੀ ਦੁਨੀਆ ਦੇ ਕੋਨੇ ਤੇ ਫਿਰਦੇ ਹੋਣ ਬੜੀ ਧੜੱਲੇ ਨਾਲ ਆਪਦੀ ਬੋਲੀ ਬੋਲਦੇ। ਤੇ ਆਪਣੇ ਜਿਹੜੇ ਲੋਕੀ ਆ, ਜਵਾਕ ਜਿਹੜੇ ਅੱਜ ਕੱਲ੍ਹ ਦੇ ਅੰਗਰੇਜ਼ੀ ਪੜ੍ਹ ਗਏ ਜਾਂ ਉਰਦੂ ਪੜ੍ਹ ਗਏ, ਉਹ ਇਦਾਂ ਬੋਲਦੇ ਡਰ ਡਰ ਕੇ ਪੰਜਾਬੀ ਵੀ, ਜਿੱਦਾਂ ਪਤਾ ਨਹੀਂ ਅਸੀਂ ਕੋਈ ਸ਼ਰਮਸ਼ਾਰ ਹੁੰਦੇ ਵੀ ਅਸਾਂ ਕਿਸੇ ਦਾ ਡਾਕਾ ਮਾਰੀ ਜਾਂਦੇ ਵੀ ਤੇਰੀ ਮਾਦਰੀ ਜ਼ਬਾਨ ਹੈ, ਤੂੰ ਬਚਪਨ ਤੂੰ ਹੈਗਾ, ਤੇਰੇ ਮਾਂ ਪਿਓ ਦੀ ਜ਼ਬਾਨ ਹੈ, ਇਹਨੂੰ ਜ਼ਰਾ ਤੇਰੇ ਠੁੱਕ ਦੇ ਨਾਲ ਬੋਲ ਤਾਂ ਕਿ ਅਗਲੇ ਨੂੰ ਪਤਾ ਲੱਗੇ ਪੰਜਾਬੀ ਖੜਾ। ਹਾਂਜੀ, ਬਿਲਕੁਲ, ਬੜੀ ਗੱਲ ਕੀਤੀ, ਬਿਲਕੁਲ ਇਸੇ ਤਰ੍ਹਾਂ ਜੀ।
ਤੇ ਦੂਸਰੀ ਗੱਲ ਇਹ ਵੀ ਮਾਸ਼ਾਅੱਲਾ ਜਿੱਦਾਂ ਤੁਸੀਂ ਬੜਾ ਸੋਹਣਾ ਲਿਬਾਸ ਪੰਜਾਬ ਦਾ ਪਾਇਆ ਹੋਇਆ ਵੇ, ਹੱਥ ਵਿੱਚ ਤੁਹਾਡੇ ਕੋਲ ਖੁੰਡਾ ਹੈ, ਸਿਰ ਤੇ ਪੱਗ ਆ, ਹਾਂਜੀ ਹਾਂਜੀ ਤੇ ਤੁਸੀਂ ਚਾਦਰ ਬੰਨੀ ਹੋਈ ਹੈ, ਸਲੂਕਾ ਪਾਇਆ ਹੋਇਆ ਵੇ, ਹਾਂਜੀ ਹਾਂਜੀ। ਤੇ ਇਸ ਲਿਬਾਸ ਨਾਲ ਤੁਹਾਨੂੰ ਕਿੰਨਾ ਕੁ ਪਿਆਰ ਹੈ? ਇਸ ਲਿਬਾਸ ਨਾਲ ਇੰਨਾ ਕੁ ਪਿਆਰ ਹੈ ਵੀ ਅਗਰ ਜਿਹੜੇ ਸਾਡੇ ਬਜ਼ੁਰਗ ਸੀ, ਅਸੀਂ ਚਾਦਰ ਬੰਨ੍ਹ ਕੇ ਤੇ ਬਨੈਣ ਪਾ ਕੇ ਤੇ ਕੁੜਤਾ ਖੋਲ ਦਿੰਦੇ ਸੀ ਤੇ ਬੁੜਿਆਂ ਨੇ ਬਜ਼ੁਰਗਾਂ ਨੇ ਕੁਝ ਨਹੀਂ ਕਹਿਣਾ, ਤੇ ਸ਼ਲਵਾਰ ਪਾ ਕੇ ਤੇ ਕੁੜਤਾ ਲਾ ਦੇਣਾ ਤੇ ਬਜ਼ੁਰਗਾਂ ਨੇ ਜਾਂ ਤਾਂ ਪਹਿਲੀ ਗੱਲ ਤੇ ਗਾਲ ਕੱਢ ਦੇਣੀ ਤੇ ਟੰਮਾ ਚੁੱਕ ਲੈਣਾ ਵੀ ਧੀ ਆਵੇ, ਧੀਆਂ 'ਚ ਫਿਰਨ ਡਿਆ, ਨੋਹਾਂ 'ਚ ਫਿਰਨ ਡਿਆ, ਤੂੰ ਇਹ ਕੀ ਲਿਬਾਸ ਹੈ। ਆਏ ਹਾਏ ਹਾਏ, ਤੇ ਇਹ ਉਹ ਕਿੰਨੀ ਇੱਜ਼ਤ ਨਹੀਂ ਦੀ ਰਹੀ। ਗੱਲ ਸੀ। ਉਹ ਇੱਜ਼ਤ ਹੁਣ ਜਿਹੜੇ ਨਿਆਣੇ ਆ, ਘਰ ਦੇ ਵਿੱਚ ਸ਼ਲਵਾਰ ਤੋਂ ਕੁੜਤਾ ਲਾ ਦਿੰਦੇ ਨੇ ਤੇ ਉਹ ਦੂਸਰੀਆਂ ਜਿਹੜੀਆਂ ਪੈਂਟਾਂ ਸ਼ਰਟਾਂ ਉਹ ਪਾ ਕੇ ਫਿਰਦੇ ਰਹਿੰਦੇ ਆ, ਆਪਣੇ ਆਪ 'ਚ ਘੁੱਟ ਕੇ ਮਰੀ ਜਾਂਦੇ ਆ। ਅੱਛਾ, ਤੁਹਾਨੂੰ ਫਿਰ ਉਹਨਾਂ ਤੇ ਤਪ ਨਹੀਂ ਚੜਦੀ ਜਦੋਂ ਤੁਸੀਂ ਇਦਾਂ ਦੇਖਦੇ ਹੋ ਜਵਾਕਾਂ ਨੂੰ? ਤਪ ਚੜਦੀ ਹੈ ਤੇ ਫਿਰ ਉਹਨਾਂ ਦੇ ਮਾਂ ਪਿਓ ਅੱਗੋਂ ਬੋਲ ਪੈਂਦੇ ਨੇ ਵੀ ਅੱਬਾ ਤੈਨੂੰ ਕੀ ਹੋਇਆ, ਇਹ ਲਿਬਾਸ ਹੈ ਹੁਣ ਦਾ ਸਾਰੇ ਪਾਉਂਦੇ ਆ ਖਿਲਾੜੀ, ਤੇ ਉਹ ਤਪ ਜਿਹੜਾ ਢਿੱਲਾ ਪੈ ਜਾਂਦਾ ਫਿਰ ਉਹ ਨਹੀਂ ਗੱਲ ਬਣਦੀ, ਕਰੀਏ ਕੀ। ਤੇ ਮੈਂ ਪੁੱਛਣ ਲੱਗਾ ਸੀ ਕਿ ਤੁਹਾਡੇ ਜਿਹੜੇ ਵਡੇਰੇ ਸੀਗੇ ਉਹ ਉਧਰਲੇ ਪੰਜਾਬ ਦੇ, ਤੁਹਾਡੀ ਇੱਥੋਂ ਦੀ ਪੈਦਾਇਸ਼ ਹੈ ਪਾਸੇ ਪਾਕਿਸਤਾਨ? ਨਹੀਂ, ਮੇਰੀ ਇੱਥੋਂ ਦੀ ਪੈਦਾਇਸ਼ ਹੈ, ਤੁਹਾਡੇ ਵਡੇਰਿਆਂ ਦੀ? ਵਡੇਰਿਆਂ ਦੀ ਉੱਥੋਂ ਦੀ ਸੀ ਅੱਛਾ ਪੈਦਾਇਸ਼। ਉਹ ਉਧਰੋਂ ਆਏ। ਉੱਥੋਂ ਦਾ ਤੁਸੀਂ ਆਪਣੇ ਬਜ਼ੁਰਗਾਂ ਤੋਂ, ਆਪਣੇ ਅੱਬਾ ਜੀ ਤੋਂ, ਆਪਣੇ ਦਾਦਾ ਜੀ ਤੋਂ ਸੁਣਿਆ ਹੋਏਗਾ ਹਾਂਜੀ। ਵੀ ਉਸ ਪੰਜਾਬ ਵੱਲ ਤੁਹਾਡਾ ਕੀ ਕਿਹੜਾ ਜ਼ਿਲ੍ਹਾ ਸੀਗਾ, ਕਿਹੜੀ ਤਹਿਸੀਲ ਸੀ, ਕੋਈ ਇਦਾਂ ਦੀ? ਫਿਰੋਜ਼ਪੁਰ ਜ਼ਿਲ੍ਹਾ ਸੀ, ਫਿਰੋਜ਼ਪੁਰ, ਪਿੰਡ ਭਾਗਸਰ ਸੀ, ਭਾਗਸਰ ਪਿੰਡ ਹਾਂਜੀ, ਸੀਗਾ। ਹਾਂਜੀ, ਸਹੀ ਹਾਂਜੀ। ਸਹੀ, ਮਾਸ਼ਾਅੱਲਾ, ਇੰਡੀਆ 'ਚ। ਸਹੀ ਹਾਂਜੀ ਉਧਰੋਂ ਫਿਰ ਤੁਹਾਡੇ ਵਡੇਰੇ ਆਏ। ਹਾਂਜੀ। ਸਹੀ ਹੋ ਗਿਆ। ਅੱਛਾ, ਹੋਰ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਸਾਡੀ ਬੋਲੀ ਹੌਲੀ ਹੌਲੀ ਖਤਮ ਹੋ ਰਹੀ ਆ, ਹਾਂਜੀ ਸਾਡੇ ਜਿਹੜੇ ਬੱਚੇ ਆ ਜਿਹੜੇ ਕੋਈ 4 ਜਮਾਤਾਂ ਪੜ੍ਹ ਜਾਂਦੇ ਆ, ਹਾਂਜੀ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਕਿ ਉਹਨਾਂ ਆਪਦੇ ਬਾਲਾਂ ਨੂੰ ਉਰਦੂ 'ਚ ਗੱਲ ਕਰਨ, ਹਾਂਜੀ ਹਾਂਜੀ ਤੇ ਇਹ ਉਰਦੂ 'ਚ ਕਰਨ ਜਾਂ ਇੰਗਲਿਸ਼ 'ਚ ਕਰਨ, ਪੰਜਾਬੀ ਨਾ ਬੋਲਣ। ਹਾਂਜੀ। ਫਿਰ ਉਹ ਕਿਤੇ ਫੰਕਸ਼ਨ ਤੇ ਜਾਣਗੇ ਨਾ ਤੇ ਬਾਲਾਂ ਨਾਲ ਐਵੇਂ ਸ਼ੌਖੀ ਮਾਰਨ ਵਾਸਤੇ ਉਰਦੂ 'ਚ ਗੱਲਾਂ ਕਰਨੀਆਂ ਸ਼ੁਰੂ ਕਰ ਦੇਣਗੇ। ਹਾਂਜੀ। ਹੁਣ ਇਹ ਸਾਰੀਆਂ ਸਾਡੇ ਅੰਦਰ ਨਾ ਸਾਸੇ ਕਮਤਰੀ ਦੀਆਂ ਜਿਹੜੀਆਂ ਗੱਲਾਂ ਨੇ ਕਿ ਅਸੀਂ ਪੰਜਾਬੀ ਬੋਲਣ ਲੱਗਿਆਂ ਸ਼ਰਮ ਮਹਿਸੂਸ ਕਰਦੇ ਹਾਂ, ਹਾਂਜੀ। ਇਹ ਸਾਨੂੰ ਹੌਲੀ ਹੌਲੀ ਸ਼ਾਵਾਂ ਜਿਹੜੀਆਂ ਕਿੱਦਾਂ ਖਤਮ ਅਸੀਂ ਕਰ ਸਕਦੇ ਹਾਂ ਤੇ ਕਿੱਦਾਂ ਅਸੀਂ ਆਪਦੀ ਮਾਂ ਬੋਲੀ ਜਿਹੜੀ ਪੰਜਾਬੀ ਬੋਲੀ ਆ ਉਹਨੂੰ ਦੁਬਾਰਾ ਤੋਂ ਇੱਕ ਉੱਤਲੇ ਮੁਕਾਮ ਤੇ ਲਿਜਾ ਸਕਦੇ ਹਾਂ। ਕੀ ਕਰਨਾ ਚਾਹੀਦਾ ਸਾਨੂੰ? ਇਹ ਤੁਹਾਨੂੰ ਵੀ ਕਰਨਾ ਇਹ ਚਾਹੀਦਾ ਤੇ ਸਾਨੂੰ ਵੀ ਇਹ ਕਰਨਾ ਚਾਹੀਦਾ ਕਿ ਅਸੀਂ ਤੁਹਾਨੂੰ ਹਦਾਇਤ ਕਰੀਏ ਵੀ ਜਿਹੜੀ ਚੁੱਲ੍ਹੇ ਦੀ ਜ਼ੁਬਾਨ ਹੈ ਉਹਦੇ ਵਿੱਚ ਹਯਾ ਹੈਗਾ, ਗੈਰਤ ਸੀ। ਸਾਡੇ ਜਿਹੜੇ ਬਜ਼ੁਰਗ ਕਹਿੰਦੇ ਆ, ਹੁਣ ਜਿਹੜਾ ਮੰਮੀ ਡੈਡੀ ਤੁਰ ਪਿਆ, ਕੋਈ ਅਦਬ ਇਤਰਾਮ ਕੋਈ ਨਹੀਂ ਰਿਹਾ, ਕੋਈ ਨਹੀਂ ਰਿਹਾ। ਸਮਝਦੇ ਨਾ, ਇਹ ਇੰਗਲਿਸ਼ ਹੈ ਮੰਮੀ ਡੈਡੀ। ਹੁਣ ਜਿਹੜੇ ਸਾਡੇ ਰੰਗੇ ਨੇ ਬਜ਼ੁਰਗ, ਸਾਡੇ ਆਪਦੇ ਜਿਹੜੇ ਬਜ਼ੁਰਗ, ਉਹ ਪੁੱਛ ਸਕਦੇ ਵੀ ਇਹ ਮੰਮੀ ਕੀ ਹੈ, ਡੈਡੀ ਕੀ ਹੈ, ਕਿਉਂ? ਜੇ ਉਹਨਾਂ ਦਾ ਮੁਹਾਵਰਾ ਜੋ ਨਹੀਂ, ਉਹਨਾਂ ਦੇ ਇਹੋ ਹੀ ਕਹਿਣਾ ਓਏ ਅੱਬਾ, ਉਹ ਅੱਬੂ ਜੀ ਜਾਂ ਅੰਮਾ ਜੀ, ਕਿੰਨਾ ਯਾਰ ਲਹਿਜੇ ਨਾਲ ਮੂੰਹ ਭਰਿਆ ਜਾਂਦਾ। ਤੇ ਡੈਡੀ ਕੋਈ ਲਫ਼ਜ਼ ਵਜ਼ਨੀ ਕੋਈ ਨਹੀਂ, ਮੰਮੀ ਕੋਈ ਵਜ਼ਨੀ, ਮਾਂ ਤੇ ਬੰਦੇ ਦਾ ਗਲਾ ਵੀ ਠੰਡਾ ਹੁੰਦਾ ਮਾਂ ਦੇ ਨਾਂ ਤੋਂ। ਬਿਲਕੁਲ ਇਸੇ ਤਰ੍ਹਾਂ। ਅੱਛਾ ਬਾਬਾ ਰਿਆਜ਼, ਤੁਸੀਂ ਆਪਦੇ ਬਚਪਨ ਤੋਂ ਹਾਂਜੀ ਲੈ ਕੇ ਹੁਣ ਤੱਕ ਤੁਸੀਂ ਇਸ ਪੰਜਾਬ ਦੀ ਧਰਤੀ ਤੇ ਬੜਾ ਟਾਈਮ ਗੁਜ਼ਾਰਿਆ, ਬੜਾ ਟਾਈਮ ਬੜੇ ਯਾਰ ਬੇਲੀ ਵੀ ਤੁਹਾਡੇ ਰਹੇ ਹੋਣੇ ਨੇ, ਬੜੇ ਤੇ ਬਾਪ ਦਾਦੇ ਨਾਲ ਵੀ ਤੁਸੀਂ ਬੈਠਦੇ ਉੱਠਦੇ ਹਾਂਜੀ, ਰਹੇ, ਉਹਨਾਂ ਨਾਲ ਸੁਣਦੇ ਵੀ ਰਹੇ। ਉਹਨਾਂ ਦੇ ਨਾਲ ਤੁਸੀਂ ਪਰੇ ਪੰਚਾਇਤਾਂ ਵਿੱਚ ਵੀ ਬੈਠਦੇ ਰਹੇ, ਲੋਕਾਂ ਦੇ ਫੈਸਲੇ ਨਿਬੇੜਦੇ ਰਹੇ। ਉਸ ਤੋਂ ਇਲਾਵਾ ਲੈਣਾ ਦੇਣਾ, ਰੱਖ ਰਖਾਓ, ਯਾਰੀ ਦੋਸਤੀ, ਵਾਈ ਬੀਜੀ, ਇਹ ਵੀ ਹੈ, ਸਾਰਾ ਕੁਝ ਹੀ ਨਾਲ ਸੀ। ਕੋਈ ਤੁਹਾਡਾ ਜ਼ਿੰਦਗੀ ਦੇ ਵਿੱਚ ਬਚਪਨ ਦਾ ਜਾਂ ਜਵਾਨੀ ਦਾ, ਤੁਹਾਡਾ ਜਾਂ ਤੁਹਾਡੇ ਅੱਬਾ ਜੀ ਦਾ ਕੋਈ ਐਸੀ ਜ਼ਿੰਦਗੀ ਦਾ ਨਿਚੋੜ, ਕੋਈ ਨਸੀਹਤ, ਕੋਈ ਗੱਲ ਇਦਾਂ ਦੀ ਜਿਹੜੀ ਤੁਸੀਂ ਸਾਨੂੰ ਸੁਣਾਉਣਾ ਚਾਹੋ? ਉਹ ਜੀ ਗੱਲਾਂ ਤੇ ਵਾਹਵਾ ਸਾਰੀਆਂ ਹੋ ਜਾਂਦੀਆਂ, ਅੱਬੇ ਦੀ ਗੱਲ ਦਾ, ਆਪ ਦੀ ਗੱਲ ਦਾ। ਹੁਣ ਅੱਗੋਂ ਅਸੀਂ ਪੋਤਿਆਂ ਨੂੰ ਜਾਂ ਪੁੱਤਰਾਂ ਨੂੰ ਸੁਣਾਈਆਂ ਉਹ ਗੱਲਾਂ। ਇਹ ਜ਼ਿੰਦਗੀ ਦਾ ਇੱਕ ਸਾਥ ਹੈ ਬੰਦੇ ਦਾ, ਅਗਰ ਜੇ ਕੋਈ ਅਪਣਾਵੇ ਤਾਂ। ਪਰ ਇੱਕ ਤੁਹਾਨੂੰ ਮੈਂ ਅੱਗੇ ਗੱਲ ਸੁਣਾਈ ਸੀ ਵੀ ਇੱਕ ਸਾਡੇ ਬਜ਼ੁਰਗ ਗੱਲ ਕਰਨ ਲੱਗੇ ਪਰੇ ਦੀ, ਯਾਨੀ ਕਿ ਸਾਡੀ ਬਰਾਦਰੀ 'ਚ, ਵੀ ਇਹ ਗੱਲ ਇਦਾਂ ਹੋ ਜੇ ਤੇ ਇਹਨੂੰ ਕਿੱਦਾਂ ਸਿੱਧੀ ਕਰੇ। ਤੇ ਉਹ ਛੋਟਾ ਜਿਹਾ ਮੁੰਡਾ ਸੀ, ਪੋਤਰਾ ਐਡਾ, ਉਹਨੇ ਆਖਿਆ ਬੱਤ ਜੀ ਹੁਣ ਦੁਨੀਆ ਕੰਪਿਊਟਰ ਹੋ ਗਈ, ਤੁਹਾਨੂੰ ਕੀ ਪਤਾ। ਉਹਨੂੰ ਸਾਡੇ ਬਜ਼ੁਰਗਾਂ ਨੂੰ ਉਸ ਗੱਲ ਦਾ ਗੁੱਸਾ ਲੱਗਿਆ। ਉਹਨੇ ਸਵੇਰ ਮੈਨੂੰ ਫੇਰ ਕਿਹਾ ਵੀ ਪੁੱਤਰ ਆ ਹੁੱਕਾ ਧਰ। ਅਸੀਂ ਹੁੱਕਾ ਧਰ ਲਿਆ, ਬਹਿ ਗਏ ਉਸੇ ਤਰ੍ਹਾਂ, ਉਹ ਵੀ ਦੋਵੇਂ ਆ ਕੇ ਬਹਿ ਗਏ ਮੰਜੇ ਦੇ ਉੱਤੇ। ਉਹਨੇ ਕਿਹਾ ਯਾਰ ਜੇ ਕਿਸੇ ਬੰਦੇ ਨੂੰ ਮਨਾਉਣਾ ਹੋਵੇ ਤੇ ਕਿੱਥੋਂ ਬੰਦਾ ਸ਼ੁਰੂ ਕਰਦਾ? ਤੇ ਉਹ ਅੱਗੂ ਉਹ ਹੀ ਬੋਲਦਾ, ਕਹਿੰਦਾ ਸਾਨੂੰ ਕੀ ਪਤਾ, ਅੱਬੇ ਨੇ ਸੁੱਤੇ ਪਏ ਨੇ ਇੱਥੇ ਉਂਗਲਾਂ ਫਸਾ। ਮੁੰਡੇ ਦੀਆਂ ਅੱਖਾਂ ਬਾਹਰ ਆ ਗਈਆਂ। ਹੁਣ ਸਾਰੇ ਅਸੀਂ ਨਾ ਬੋਲੀਏ ਨਾ ਹੋਰ ਪਿਓ ਜੋ ਸੀ, ਉਹਨੇ ਮਿੰਨਤਾਂ ਕਰੀਏ, ਤਰਲੇ ਕਰੀਏ, ਅੱਬਾ ਛੱਡ ਦੇ ਮੁੰਡਾ ਮਰ ਜੂ, ਅੱਬਾ ਛੱਡ ਦੇ ਮੁੰਡਾ ਮਰ ਜੂ।
ਉਹ ਕਹਿਣ ਲੱਗਾ ਨਹੀਂ ਇਹਨੂੰ ਇਹ ਪੁੱਛ ਵੀ ਇਹ ਤਾਂ ਹੁਣ ਤੇ ਕੰਪਿਊਟਰ ਦੀ ਗੱਲ ਹੈ, ਇਹ ਤਾਂ ਸਿੱਧੀ ਕਰ। ਤੂੰ ਕਹਿਣਾ ਵੀ ਕੰਪਿਊਟਰ ਦੁਨੀਆ ਹੋ ਗਈ। ਉਹਨੇ ਕਿਹਾ ਧੀ ਚੋਦਾ ਤੇਰੇ ਨਾਲ ਕੰਪਿਊਟਰ ਜੰਮਿਆ, ਇਸ ਕੰਪਿਊਟਰ ਨੂੰ ਖੋਲ ਤੈਨੂੰ ਦੁਨੀਆ ਯਾਦ ਆ ਜੂ। ਬੜੀ ਵੱਡੀ ਗੱਲ, ਬੜੀ ਵੱਡੀ ਗੱਲ ਹੈ ਜੀ। ਬਿਲਕੁਲ ਇਹ ਜਿਹੜਾ ਇਹ ਖੋਲਦੇ ਨਹੀਂ, ਅੱਲਾਹ ਤਾਲਾ ਨੇ ਬੰਦੇ ਨੂੰ ਇਨਾਮ ਦਿੱਤਾ ਵਾ, ਭੇਜਿਆ ਵਾ, ਅਸ਼ਰਫੁਲ ਮਖਲੂਕਾਤ ਉਹਨੂੰ ਬਣਾਇਆ ਵਾ। ਹਾਂਜੀ ਹਾਂਜੀ ਹਾਂਜੀ। ਤੇ ਇਸ ਤੋਂ ਵੱਡਾ ਕੰਪਿਊਟਰ ਕਿਹੜਾ ਜੀ? ਕਿਹੜਾ ਹੈ ਹੀ ਕੋਈ ਨਹੀਂ। ਇਹਨੂੰ ਖੋਲ, ਜੇ ਤੈਨੂੰ ਰੱਬ ਨੇ ਅਕਲ ਦਿੱਤੀ ਹੈ ਤੇ ਇਹਨੂੰ ਖੋਲ ਕੇ ਸਿੱਧਾ ਕਰ, ਤੈਨੂੰ ਸਾਰੀ ਚੀਜ਼, ਤੈਨੂੰ ਪੂਰਾ ਪੰਜਾਬ ਛੱਡ ਕੇ ਪੂਰੀ ਦੁਨੀਆ ਤੈਨੂੰ ਸਮਝ ਆ ਜੂ। ਬਿਲਕੁਲ ਬਿਲਕੁਲ। ਪਰ ਅੱਜ ਕੱਲ੍ਹ ਸਮਝਦੇ ਨਹੀਂ ਪੁੱਤ। ਨਹੀਂ ਸਮਝ। ਅੱਛਾ ਬਾਬਾ ਜੀ, ਹੋਰ ਇਸ ਤੋਂ ਇਲਾਵਾ ਤੁਹਾਡੇ ਅੱਬਾ ਜੀ ਨੇ ਜਾਂ ਦਾਦਾ ਜੀ ਨੇ ਤੁਹਾਨੂੰ ਹੋਰ ਕੋਈ ਨਾ ਨਸੀਹਤਾਂ ਹੀ ਸੀ। ਕੋਈ ਨਸੀਹਤ ਇਦਾਂ ਦੀ ਕੀਤੀ ਹੋਵੇ ਵੀ ਇਹ ਰਿਆਜ਼ ਆ ਤੂੰ ਨਹੀਂ ਛੱਡਣੀ, ਇਹ ਤੇਰੀ ਜ਼ਿੰਦਗੀ ਦਾ ਨਿਚੋੜ ਹੈ? ਇਹ ਉਹਨਾਂ ਨੇ ਇਹ ਕਿਹਾ ਸੀ ਪੁੱਤ ਵੀ ਤੇਰੀ ਜ਼ਿੰਦਗੀ ਦੇ ਹਿੱਸੇ 'ਚ ਕਿਸੇ ਦਾ ਬੁਰਾ ਨਾ ਕਰੀ, ਗਰੀਬ ਦਾ ਸਾਥ ਰੱਖੀ, ਸ਼ਰੀਕੇ ਦਾ ਜੇ ਇੱਧਰ ਮੂੰਹ ਹੋਵੇ ਤੇ ਤੂੰ ਇੱਧਰ ਮੂੰਹ ਰੱਖੀ, ਤੈਨੂੰ ਰੱਬ ਸਾਥ ਕਰੂ। ਤੇਰੇ ਪੁੱਤਰਾਂ ਨੂੰ ਜਾਂ ਤੇਰੇ ਧੀਆਂ ਨੂੰ ਵਡਿਆਈ ਨਾ ਦੇਈ, ਤੇਰੇ ਭਰਾਵਾਂ ਦੇ ਪੁੱਤਰਾਂ ਨੂੰ ਧੀਆਂ ਨੂੰ ਕਾਬੂ ਕਰੀ, ਉਹਨਾਂ ਨੂੰ ਵਡਿਆਈ ਦੇਈ, ਮੇਰੇ ਪੁੱਤ ਚੰਗੇ ਨੇ। ਯਾਨੀ ਕਿ ਇਕੱਠੇ ਰਹਿਣ ਦਾ ਮਜਮੂਆ ਰੱਖੀ, ਇਹ ਨਾ ਕਰੀ ਵੀ ਤੀਲਾ ਤੀਲਾ ਹੋ ਜਾਵੇ। ਵੀ ਉਹ ਏਦਾਂ ਹਜੇ ਦੀ- ਤੱਕ ਏਦਾਂ ਦੀ ਗੱਲਬਾਤ ਤੇ ਆਪਦਾ ਰੱਖ ਰਖਾਓ ਏਦਾਂ ਦਾ ਰੱਖਿਆ ਵੀ ਕੌਮ ਜੁੜੀ ਰਵੇ ਨਾਲ। ਉਹ ਹਜੇ ਤੱਕ ਅਸੀਂ ਤਿੰਨਾਂ ਭਰਾਵਾਂ ਦੀ ਔਲਾਦ ਹੈ, ਅਸੀਂ ਇਕੱਠੇ ਹੀ ਹਾਂ। ਕੱਟੇ ਮਾਸ਼ਾਅੱਲਾ। ਮਾਸ਼ਾਅੱਲਾ, ਬੜੀ ਗੱਲ ਹੈ, 80 85 90 ਜੀ ਹੈ ਤੇ ਇੱਕੋ ਥਾਂ ਹੀ। ਬੜੀ ਗੱਲ ਹੈ। ਦੋ ਭਰਾ ਮੇਰੇ ਵੱਡੇ ਫੌਤ ਹੋ ਗਏ, ਹੁਣ ਮੈਂ ਹੈਗਾ ਤੇ ਉਹ ਮੈਥੋਂ ਜਿੱਧਰ ਜਾਣਗੇ ਪੁੱਛ ਕੇ ਜਾਣਗੇ ਵੀ ਚਾਚਾ ਇੱਧਰ ਜਾਈਏ। ਉਹ ਬਜ਼ੁਰਗਾਂ ਦੀ ਦੁਆ, ਸਾਡੀ ਕੋਈ ਕਾਰਕਰਦਗੀ ਨਹੀਂ, ਉਹ ਉਹਨਾਂ ਦੀ ਦੁਆ। ਬਿਲਕੁਲ। ਤੇ ਇਕੱਠ ਦੇ ਵਿੱਚ ਜਿਹੜਾ ਯਾਨੀ ਕਿ ਇਕੱਠਿਆਂ ਰਹਿਣਾ, ਇਹਦੇ ਰੰਗੀ ਜ਼ਿੰਦਗੀ ਕੋਈ ਨਹੀਂ ਜੇ ਅਗਰ ਜੇ ਕੋ ਸੰਭਾਲ ਕੇ ਰੱਖੇ। ਹਾਂਜੀ ਬਿਲਕੁਲ ਗੱਲ ਹੈ ਜੀ। ਵੱਖਰੇ ਹੋ ਜਾਓਗੇ। ਪੁੱਤ ਮੇਰੇ 3 ਵਿਆਹੇ ਹੈ, ਉਹਨਾਂ ਦੇ 2 3 ਦਿਨ ਜਵਾਕ, ਉਹ ਵੱਖਰੇ ਹੋ ਜਾਣਗੇ, ਸੋਨਾ ਨਹੀਂ ਖਾ ਸਕਦੇ। ਅੱਛਾ ਬਾਬਾ ਜੀ, ਦੂਸਰੀ ਗੱਲ ਇਹ ਕਿ ਆਪਾਂ ਇਹ ਤਾਂ ਦੇਖ ਲਿਆ ਕਿ ਬੋਲੀ ਸਾਡੀ ਜਿਹੜੀ ਆ ਉਹ ਬਦਲ ਗਈ, ਹਾਂਜੀ। ਉਹਦੇ ਵਿੱਚ ਤਬਦੀਲੀ ਆ ਗਈ। ਸਾਡਾ ਲਿਬਾਸ ਬਦਲ ਗਿਆ, ਜ਼ੇਨ ਬਦਲ ਗਏ। ਉਹਦੇ ਵਿੱਚ ਤਬਦੀਲੀ ਆ ਗਈ। ਜ਼ੇਨ ਬਦਲ ਗਿਆ, ਉਹਦੇ ਵਿੱਚ ਹਾਂਜੀ। ਤਬਦੀਲੀ ਆ ਗਈ। ਇੱਕ ਸਵਾਲ ਛੋਟਾ ਜਿਹਾ ਹੋਰ ਹੈ ਹਾਂਜੀ। ਵੀ ਖੁਰਾਕ ਵੀ ਆਪਣੀ ਬਦਲੀ ਹੈ, ਉਹਦੇ ਵਿੱਚ ਕਿੰਨੀ ਕੁ ਤਬਦੀਲੀ ਆਈ ਹੈ? ਖੁਰਾਕ 'ਚ ਇੰਨੀ ਕੁ ਤਬਦੀਲੀ ਆ ਗਈ ਕਿ ਅੱਗੇ 60 ਸਾਲ ਦਾ ਜਵਾਨ ਹੁੰਦਾ ਸੀ ਤੇ ਉਹਨੇ ਕਦੀ ਲੱਕ ਤੇ ਗੋਡਿਆਂ ਤੇ ਹੱਥ ਰੱਖ ਕੇ ਨਹੀਂ ਉੱਠਿਆ। ਹੁਣ 30 ਸਾਲ ਦਾ ਹੈ ਨਾ ਜਵਾਨ, ਉਹ ਗੋਡਿਆਂ ਤੋਂ ਰਹਿ ਖੜਦਾ। ਸਾਡੀ ਖੁਰਾਕ 'ਚ ਇਹ ਹਿੰਮਤ ਸੀ। ਹੁਣ ਘੱਟੋ ਘੱਟ ਮੇਰੀ 65 70 ਦੇ ਕੋਲ ਉਮਰ ਹੈਗੀ ਹੈ, ਮੈਨੂੰ ਅਜੇ ਤੱਕ ਉਹ ਮਹਿਸੂਸ ਨਹੀਂ ਹੁੰਦੀ। ਮੈਂ 6-7 ਮੀਲ ਪੈਂਡਾ ਕਰ ਜਾਂਦਾ ਪੈਦਲ। ਹੁਣ ਅੱਗੇ ਦੁੱਧ ਨੂੰ ਇਹ ਸਮਝਦੇ ਵੀ ਜਿਹਨੇ ਦੁੱਧ ਪੁੱਤ ਵੇਚਤਾ ਉਹ ਬੰਦਾ ਹੀ ਨਿਕੰਮਾ ਨਕਾਰਾ ਹੈਗਾ। ਉਹ ਪੁੱਤਰਾਂ ਨੂੰ ਖਾਉਂਦੇ ਸੀ, ਇਸੇ ਧੱਗਿਆਂ ਨੂੰ ਪਿਆਰ ਛੱਡਦੇ ਹੁੰਦੇ ਸੀ, ਮਈਆਂ ਨੂੰ ਦੇ ਛੱਡਣਾ। ਕਿਉਂ? ਜਦੋਂ ਆਪ ਤੋਂ ਵਾਫਰ ਹੋ ਗਿਆ। ਹੁਣ ਇਹ ਕਰਦੇ ਆ ਵੀ ਜੇ ਸ਼ੇਰ ਹੈ ਨਾ, ਉਹਦੇ 'ਚ ਪਾਈਆ ਰੱਖੋ, 3 ਪਾ ਦੋਜੀ ਨੂੰ ਦਿਓ। ਤੇ ਨਿਆਣਿਆਂ ਨੇ ਕਿੱਥੋਂ 70 ਸਾਲ ਦੀ ਉਮਰ ਕਰਨੀ, ਨਹੀਂ ਕਰ ਸਕਦੇ। ਬਈ ਦੌਰ ਹੀ ਇੰਨਾ ਨਾ, ਇਹਦੇ ਮਹਿੰਗਾਈ ਵੀ ਤੇ ਹੈ ਨਾ। ਅੱਛਾ ਹੁਣ ਮਾਸ਼ਾਅੱਲਾ ਤੁਹਾਡੀ ਇੰਨੀ ਉਮਰ ਹੋ ਗਈ ਹੈ, ਹਾਂਜੀ ਤੁਸੀਂ ਬਾਹਰ ਵੀ ਗਏ, ਦੂਸਰੇ ਮੁਲਕਾਂ ਦੇ ਵਿੱਚ ਵੀ। ਹਾਂਜੀ, ਸਾਊਦੀਆ 'ਚ ਵੀ ਗਏ। ਹਾਂਜੀ, ਤੁਸੀਂ ਇੱਥੇ ਪਾਕਿਸਤਾਨ 'ਚ ਵੀ ਰਹੇ, ਖੁਰਾਕਾਂ ਨਵੀਆਂ ਨਵੀਆਂ ਆ ਗਈਆਂ। ਆ ਗਏ। ਤੁਸੀਂ ਆਪ ਦੀ ਜ਼ਿੰਦਗੀ ਦੇ ਵਿੱਚ ਕਦੀ ਆ ਪੀਜ਼ਾ ਜਾਂ 버ਗਰ ਨਹੀਂ ਜਾਂ ਖਾਧਾ। ਸਮੋਸੇ ਪਕੌੜੇ ਜਾਂ ਸ਼ਵਾਰਮਾ ਕਦੀ ਨਹੀਂ, ਖਾਧਾ? ਅਸੀਂ ਸੁਣਿਆ ਹੀ ਨਹੀਂ ਸੀ। ਪਕੌੜੇ, ਸਮੋਸਾ, ਆ ਜਿਹੜੇ ਕੁਕੜੀਆਂ ਦੇ ਬੁੱਢੀਆਂ ਦੇ ਫੜ ਜੇ ਲਿਆ ਕੇ ਤੇ ਕੁਤਰ ਕੁਤਰ ਕੇ ਦਿੱਤੀ ਜਾਂਦੇ, ਆਹੋ। ਉਹ ਅਸੀਂ ਜ਼ਿੰਦਗੀ 'ਚ ਵੇਖਿਆ ਹੀ ਕੋਈ ਨਹੀਂ ਸੀ। ਸਾਡੀ ਖੁਰਾਕ ਸੀ ਬੱਕਰਾ, ਕੱਟਾ, ਦੇਸੀ ਮੁਰਗੇ, ਚੌਲ, ਦੁੱਧ, ਘਿਓ, ਲੱਸੀ, ਚਾਟੀ ਦੀ, ਇਹ ਹੁੰਦੀ ਸੀ। ਅੱਛਾ ਹੁਣ ਇਹ 버ਗਰ ਬੁਰਗਰ ਤੇ ਨਹੀਂ, ਸਮੋਸੇ ਇਹ ਪਕੌੜੇ ਨਹੀਂ ਇਹਨਾਂ ਨੂੰ ਅਸੀਂ ਆਇਆ ਕਾਫੀ ਟਾਈਮ ਹੋ ਗਿਆ। ਹਾਂਜੀ, ਕਦੀ ਕਾਫੀ ਤੁਹਾਨੂੰ ਕਿਸੇ ਯਾਰ ਬੇਲੀ ਨੇ ਜਾਂ ਪੁੱਤਰ ਨੇ ਕਹਿ ਦਿੱਤਾ ਹੋਵੇ ਵੀ ਅੱਜ ਅੱਬਾ ਜੀ ਆਹ ਆਪਾਂ ਖਾ ਲੈਨੇ ਆ? ਖਾਂਦੇ ਹੀ ਮੈਨੂੰ ਬਲੱਡ ਹਾਈ ਹੁੰਦਾ, ਮੈਂ ਖਾਂਦਾ ਹੀ ਨਹੀਂ। ਮੁਰਗੀ ਦਾ ਗੋਸ਼ਤ ਨਹੀਂ ਖਾਂਦਾ ਅਜੇ ਵੀ, ਬ੍ਰਾਇਲਰ ਦਾ। ਬਲੈਲਰ ਦਾ। ਬੜੀ ਗੱਲ ਹੈ ਜੀ। ਅਗਰ ਕਿਸੇ ਦੇ ਘਰੇ ਜਾ ਕੇ ਮੈਂ ਨਫ਼ਰਤ ਨਹੀਂ ਕੀਤੀ, ਖਾਣਾ, ਫਿਰ ਮੈਂ ਬੋਟੀਆਂ ਪਰੇ ਕਰ ਛੱਡਣਾ, ਸ਼ੋਰੇ ਨਾਲ ਐ ਲਾ ਲਾ ਕੇ ਖਾ ਲਾਂ, ਤਾਂ ਵੀ ਮੇਰਾ ਬਲੱਡ ਹਾਈ ਹੋ ਜਾਂਦਾ। ਸਹੀ। ਤੇ ਬੋਤਲਾਂ ਦੇ ਬਾਰੇ ਤੁਹਾਡਾ ਕੀ ਕਹਿਣਾ? ਪੈਪਸੀ, ਕੋਕਾ ਕੋਲਾ ਵਗੈਰਾ, ਇਹਨਾਂ ਨੇ ਕਿੰਨਾ ਕੁ ਨੁਕਸਾਨ ਪਹੁੰਚਾਇਆ ਸਾਡੇ? ਇਹਨਾਂ ਨੇ ਇਹ ਨੁਕਸਾਨ ਪਹੁੰਚਾਇਆ ਵੀ ਘਰੋਂ ਘਰ ਸ਼ੂਗਰ ਕਰਤੀ। ਇਹ ਬੜੀ ਵੱਡੀ ਗੱਲ ਹੈ। ਹਾਂ, ਬਿਲਕੁਲ ਬਹੁਤ ਇਸੇ ਸ਼ੁਕਰ ਤਰ੍ਹਾਂ। ਹੁੰਦੀ ਬਈ। ਘਰੋਂ ਘਰੀ ਸ਼ੂਗਰ ਹੈ। ਸਾਡੇ ਦੌਰ 'ਚ ਤੇ ਵੱਡਿਆਂ ਦੇ ਦੌਰ 'ਚ ਨਾ ਬਲੱਡ ਸੁਣਿਆ ਸੀ, ਨਾ ਅਟੈਕ ਸੁਣਿਆ ਸੀ, ਨਾ ਸ਼ੂਗਰ ਵੇਖੀ ਸੀ। ਇਹ 3 ਬਿਮਾਰੀਆਂ ਮੈਂ ਮੇਰੀ ਜ਼ਿੰਦਗੀ 'ਚ ਨਹੀਂ ਸੁਣੀਆਂ, ਵੱਡਿਆਂ ਤੇ ਸੁਣੀਆਂ ਕੀ। ਤੇ ਹੁਣ ਘਰ ਘਰ 'ਚ ਹੁਣ ਘਰ ਘਰ 'ਚ ਜਿਹਨੂੰ ਹੱਥ ਲਾਓ ਜੀ ਸ਼ੂਗਰ ਹੈ।
ਬਿਲਕੁਲ ਇਸੇ ਤਰ੍ਹਾਂ ਸਹੀ ਕਹਿੰਦੇ ਪਿਓ, ਖੁਰਾਕਾਂ ਖਾਲਸ ਨਹੀਂ ਸੌਦਿਆਂ ਦੇ ਵਿੱਚ ਇੱਕ ਮਾਈ ਹੋਵੇ ਪੰਜਾਬਣ, ਉਹ ਆਪਦੇ ਨਿਆਣਾ ਐਡਾ ਗੁਣ ਲੈ ਕੇ ਟੁਰੀ ਜਾਵੇ ਤੇ ਮੈਂ ਉੱਥੇ ਰਾਹ 'ਚ ਬੈਠਾ ਕੁਰਸੀ ਡਾ ਕੇ, ਤੇ ਉਹਨੂੰ ਇਹ ਲੱਗਿਆ ਵੀ ਇੱਕ ਬਾਬਾ ਕੋ ਬਜ਼ੁਰਗ ਹੀ ਹੋਣਾ, ਕਿਉਂਕਿ ਆਪਾਂ ਮੰਨਣ ਵਾਲੇ ਲੋਕ ਆ, ਹਾਂਜੀ ਪੀਰਾਂ ਨੂੰ, ਦਰਵੇਸ਼ਾਂ ਨੂੰ, ਫਕੀਰਾਂ ਨੂੰ ਆਪਾਂ ਮੰਨਦੇ ਆ। ਹਾਂਜੀ ਉਹ ਮੇਰੇ ਕੋਲ ਲੰਘਦੀ ਤੇ ਮੈਨੂੰ ਕਹਿੰਦੀ ਬਾਬਾ ਜੀ ਪਾਕਿਸਤਾਨੀ ਜੇ? ਮੈਂ ਕਿਹਾ ਹਾਂ ਧੀਏ ਪਾਕਿਸਤਾਨੀ। ਬਾਬਾ ਦੁਆ ਕਰ, ਮੇਰੇ ਬੱਚੇ ਨੂੰ ਸ਼ੂਗਰ ਹੈ। ਮੈਂ ਕਿਹਾ ਪੁੱਤੇ ਨੂੰ ਸ਼ੂਗਰ ਕਿੱਥੋਂ ਹੋ ਗਈ? ਅਜੇ ਤਾਂ ਇਹ ਦੁੱਧ ਪੀਂਦਾ ਹੈ, ਰੋਟੀ ਵੀ ਨਹੀਂ ਖਾਂਦਾ, ਕੋਈ ਖੁਰਾਕ ਵੱਡੀ ਖਾਵੇ ਤੇ ਹੋ ਜਾਵੇ, ਨਹੀਂ ਆਖੇ। ਮੈਂ ਕਿਹਾ ਫਿਰ ਧੀਏ ਅੱਲਾ ਕਰਮ ਕਰ ਸੀ, ਅੱਲਾ ਇਹਦੇ ਤੇ ਮਿਹਰਬਾਨੀ ਕਰੇਗਾ, ਸਾਡੀ ਵੀ ਦੁਆ, ਬੱਚੀ ਉਮਰ ਹੈ। ਇਹ ਬਿਮਾਰੀਆਂ ਨਹੀਂ ਸੁਣੀਆਂ ਸੀ। ਹੁਣ ਇੱਕ ਤੋਂ ਤੀਸਰੇ ਨੂੰ ਕੀ ਹੋਇਆ, ਭੱਜਿਆ ਜਾਂਦਾ ਸੀ, ਅਟੈਕ ਪੈ ਗਿਆ। ਘਰੇ ਸੁੱਤਾ ਸੀ ਜੀ, ਅਟੈਕ ਪੈ ਗਿਆ। ਉਹ ਯਾਰ ਹੁਣ ਤਾਂ ਗੱਲਾਂ ਕਰਨ ਡਿਆ ਸੀ, ਇਹ ਬਿਮਾਰੀਆਂ ਕੋਈ ਨਹੀਂ ਸੀ। ਉਹ ਤਾਕਤਾਂ ਸਨ, ਉਹ ਖੁਰਾਕਾਂ ਸਨ। ਹੁਣ ਭਾਈ ਜੀ ਕੋਈ ਖੁਰਾਕ ਨਹੀਂ, ਲਾਲਾ ਨਾ ਕੋਈ ਖੁਰਾਕ ਰਹੀ, ਨਾ ਕੋਈ ਹਯਾ ਰਿਹਾ, ਨਾ ਗੈਰਤ ਰਹੀ, ਨਾ ਸਲੂਕ ਰਿਹਾ, ਨਾ ਪਿਆਰ ਰਿਹਾ। ਬਿਲਕੁਲ ਇਸੇ ਤਰ੍ਹਾਂ ਹੁਣ ਤਾਂ ਦੁਨੀਆ ਹੈ। ਤੇ ਹੁਣ ਜਿਹੜੀ ਉਮਰ ਆ, ਉਹ ਜਦੋਂ ਮਾਸਟਰ ਖੁਰਸ਼ੀਦ ਕਿਆ ਨੇ ਉੱਥੇ ਮੰਜਾ ਲਿਆਂਦਾ ਵੀ ਇਸ ਮੰਜੇ ਦੇ ਉੱਤੇ 7 ਬੰਦੇ ਵੀ ਬਹਿ ਜਾਣ ਤੇ ਇਹਦੀ ਬਾਈ ਨਹੀਂ ਲਿਫੇਗੀ, ਉਹ ਲੋਹੇ ਦਾ ਮੰਜਾ ਸੀਗਾ, ਤੇ ਉਸ ਯਾਦ ਨੇ ਕਿੱਦਾਂ ਤੋੜਿਆ? ਉਹਨੇ ਉਹ ਗੋਡਿਆਂ ਨਾਲ ਇਕੱਠਾ ਕਰਤਾ ਯਾਰ, ਮੈਂ ਤਾਂ ਹੈਰਾਨ ਹੋ ਗਿਆ। ਹਾਂਜੀ ਮੈਂ ਹੈਰਾਨ, ਭਾਈ ਉਹਦੇ ਮਾਂ ਪਿਓ ਨੇ ਖਵਾਇਆ ਇਹਨੂੰ। ਹਕੀਕਤ ਉਹ ਦੁੱਧ ਦੀ ਬਾਲਟੀ ਪੀ ਜਾਂਦਾ ਹਜੇ ਵੀ। ਅੱਛਾ, ਇੱਕ ਬਾਲਟੀ ਕੱਲਾ ਬੰਦਾ ਪੀ ਜਾਂਦਾ? ਪੀ ਜਾਂਦਾ ਸੀ। ਉਹਦਾ ਪਿਓ ਕਹਿੰਦਾ ਸੀ ਪੀ ਨਹੀਂ ਤਾਂ ਮੈਂ ਟੰਮਾ ਮਾਰੂ ਤਾਲੂ 'ਚ। ਹੁਣ ਪੀ ਜਾਣ। 3-4 ਕਿਲੋ ਗੋਸ਼ਤ ਖਾ ਜਾਂਦਾ ਸੀ ਪਕਾ ਕੇ ਕੱਲਾ ਬੰਦਾ। ਅੱਛਾ, ਉਹ ਮੰਜੀ ਵਾਲਾ ਕਿੱਸਾ ਕਿੱਦਾਂ ਸੀਗਾ? ਉਹ ਮੰਜੀ ਵਾਲਾ ਮੈਂ ਸੁਣਿਆ ਹੀ ਸੀ, ਮੈਂ ਤੇ ਕੋਲ ਕੋਈ ਨਹੀਂ ਸੀ। ਕਹਿਣ ਲੱਗਾ ਵੀ ਇਹਨੂੰ ਮੈਂ ਭੰਨ ਦੂੰ। ਕਹਿੰਦਾ ਮੂੰਹ ਵੇ ਤੇਰਾ ਭੰਨਣ ਵਾਲੇ ਦਾ, ਇਹ ਲੋਹੇ ਦਾ। ਉਹਨੇ ਕਿਹਾ ਬਾਬਾ ਲੋਹੇ ਨੂੰ ਛੱਡ ਤੂੰ, ਮੈਂ ਖੁਰਾਕ ਖਾਧੀ ਹੋਈ ਹੈ। ਉਹਨੇ ਨੂੰ ਪਤਾ ਗੋਡਾ ਮਾਰਿਆ ਜਾ ਕੋਈ ਐਂ ਕਰਕੇ ਅਰਗ ਮਾਰ, ਉਹ ਬਾਈ ਸੀ ਉਹਦੀ, ਉਹ ਟੁੱਟ ਗਈ ਸੀ। ਮਾਸਟਰ ਖੁਰਸ਼ੀਦ? ਹਾਂਜੀ ਮਾਸਟਰ ਖੁਰਸ਼ੀਦ ਆਪਣੇ ਇਹ ਸਾਡੇ ਪਿੰਡ ਦੇ ਵਿੱਚ ਨੇ ਮਾਸਟਰ ਖੁਰਸ਼ੀਦ ਸਾਹਿਬ, ਸਾਡੇ ਅਜ਼ੀਜ਼ ਨੇ। ਉਹ ਮਾਸਟਰ ਸੀਗੇ, ਉਸਤਾਦ ਸੀ, ਬੱਚਿਆਂ ਨੂੰ ਪੜ੍ਹਾਉਂਦੇ ਸੀਗੇ। ਹੁਣ ਰਿਟਾਇਰਮੈਂਟ ਲੈ ਲਈ ਉਹਨਾਂ ਨੇ। ਤੇ ਇਹ ਉਹਨਾਂ ਦੇ ਬੈਠਕ ਤੇ ਬੈਠੇ ਸੀ ਭਾਈ ਸਜਾਦ, ਉੱਥੋਂ ਦਾ ਵਾਕਿਆ ਸੀਗਾ ਜਿਹੜਾ ਇਹ ਸਾਰੇ ਦੋਸਤਾਂ ਦੀ ਖਿਦਮਤ ਦੇ ਵਿੱਚ ਅਸੀਂ ਅਰਜ਼ ਕੀਤਾ। ਨਹੀਂ, ਤੁਹਾਡੀ ਜਿਹੜੀ ਜ਼ੇਨ ਹੈ, ਤੁਹਾਡਾ ਮੇਰਾ ਪੁੱਤਰ ਹੈ, ਇਹ ਸਹੀ ਹੋ ਤੁਸੀਂ। ਅੱਲਾ ਕਰੇ ਆਪਣੀ ਜ਼ੁਬਾਨ ਦੁਬਾਰਾ ਇਸ ਦੁਨੀਆ ਤੇ ਵਾਪਸ ਆਏ। ਹੁਣ ਤੇ ਮਰਨ ਸਾਰੇ ਦੁਆ, ਆਖਰੀ ਸਾਹ ਲੈ ਰਹੀ ਹੈ। ਆਖਰੀ ਸਾਹ ਸਾਰੇ ਦੁਆ ਇਹ ਮੰਗੋ ਵੀ ਇਹ ਆਪਣੀ ਜ਼ੁਬਾਨ ਚੁੱਲ੍ਹੇ ਵਾਲੀ, ਇਹ ਅੱਲਾ ਕਰੇ ਦੁਬਾਰਾ ਬਹਾਲ ਹੋਵੇ ਤੇ ਦੁਨੀਆ ਤੇ ਉਹ ਹੀ ਰੰਗ। ਚੁੱਲ੍ਹੇ ਵਾਲੀ ਜ਼ੁਬਾਨ, ਇਹ ਮੈਨੂੰ ਮਾੜਾ ਜਿਹਾ ਸਮਝਾਓ ਕਿ ਇਹ ਮੁਹਾਵਰਾ ਕੀ, ਯਾਨੀ ਕਿ ਮੈਂ ਤੇ ਪਹਿਲੇ ਨਹੀਂ ਸੁਣੀ ਇਹ ਗੱਲ। ਚੁੱਲ੍ਹੇ ਦੀ ਇਹ ਜ਼ੁਬਾਨ ਨਾ, ਵੀ ਚੁੱਲ੍ਹਾ ਉਹਨੂੰ ਕਹਿੰਦੇ ਨੇ ਆਪਣੇ ਵਿਹੜੇ ਨੂੰ। ਅੱਛਾ। ਉਸ ਤੋਂ ਹਟ ਕੇ ਆਪਣੇ ਮੁਲਕ ਨੂੰ। ਅੱਛਾ ਅੱਛਾ। ਉਸ ਤੋਂ ਹਟ ਕੇ ਆਪਣੇ ਵਡਕਿਆਂ ਨੂੰ। ਸਹੀ ਹੋ ਗਿਆ, ਸਹੀ ਹੋ। ਇਹਨੂੰ ਚੁੱਲ੍ਹੇ ਦੀ ਜ਼ੁਬਾਨ। ਠੀਕ ਠੀਕ। ਇੱਕ ਮਾਦਰੀ ਜ਼ੁਬਾਨ ਹੋ ਗਈ। ਹਾਂਜੀ। ਬੁਨਿਆਦ ਜਾਂ ਮੁੱਢ, ਉਹ ਤੁਸੀਂ ਕਹਿ ਲਓ। ਉਹ ਇਦਾਂ ਕਹਿ ਲਓ। ਠੀਕ ਠੀਕ। ਅੱਛਾ, ਆਪਣੇ ਹੁਣ ਇਸ ਏਰੀਆ ਦੇ ਵਿੱਚ, ਯਾਨੀ ਕਿ ਪੰਜਾਬ ਦੇ ਵਿੱਚ, ਹਾਂਜੀ, ਇਹ ਬਹਾਵਲਪੁਰ ਤੋਰੇ ਉਰੇ 3 ਕੌਮਾਂ ਦੀਆਂ ਹੈਗੀਆਂ ਬੋਲੀਆਂ। ਹਾਂਜੀ। ਪੰਜਾਬੀ, ਮਹਾਜਰੀ ਜਿਹਨੂੰ ਰੰਗੜ ਬੋਲਦੇ ਆ, ਹਾਂਜੀ, ਤੇ ਆ ਆਪਣੇ ਲੋਕਲਾਂ ਦੀ ਸਰਾਇਕੀ ਜਾਂ ਸਰਾਇਕੀ, ਰਚਨਾਵੀ। ਹਾਂਜੀ ਰਚਨਾਵੀ। ਸਰਾਇਕੀ ਤੇ ਚਲੀ ਗਈ ਪਰਾਂ ਬਹਾਵਲਪੁਰ ਤੋਂ। ਇਹ ਰਚਨਾਵੀ ਆ ਗਈ ਜਿਹੜੀ ਜਾਂਗਲੀ ਬੋਲੀ ਆਪਾਂ ਜਾਂਗਲੀ ਬੋਲੀ ਕਹਿੰਦੇ। ਇਹ ਤਿੰਨਾਂ ਬੋਲੀਆਂ ਦਾ ਜੁੱਜ ਹੈ। ਕਸੂਰਲ ਟੁਰ ਜੋ ਇਹਨਾਂ ਦੇ ਪਿੰਡਾਂ ਦੇ ਪਿੰਡ ਨੇ ਮੁਹਾਜਰਾਂ ਦੇ, ਰੰਗੜ ਰਾਜਪੂਤਾਂ ਦੇ। ਤੇ ਆਪਣੇ ਉਰਾਂ ਲਾਹੌਰ ਲਾ ਜੋ ਤੇ ਇਹ ਪੰਜਾਬੀ ਟੁਰ ਪੈਂਦੀ ਹੈ ਵਿੱਚ। ਫਿਰ ਆ ਫੈਸਲਾਬਾਦ ਦੇ ਉਤਲੇ ਪਾਸੇ ਚਨਾਲ ਦੇ ਉੱਤੇ ਇਹ ਆਪਣੇ ਜਾਂਗਲੀ ਜਿਹਨੂੰ ਬੋਲੀ ਆਪਾਂ ਕਹਿੰਦੇ ਹਾਂ, ਸਾਹੀਵਾਲ, ਉਕਾੜਾ, ਇਹ ਫਿਰ ਇਹ ਬੋਲੀ ਆ ਜਾਂਦੀ ਹੈ। ਅੱਛਾ, ਕਹਿੰਦੇ ਆ ਬਾਬਾ ਰਿਆਜ਼ ਵੀ ਜਦੋਂ ਬੰਦਾ ਛੋਟਾ ਹੁੰਦਾ ਨਾ, ਬਚਪਨੇ ਦੇ ਵਿੱਚ 5 ਸਾਲ ਦਾ, 6 ਸਾਲ ਦਾ, 8 ਸਾਲ ਦਾ, 10 ਸਾਲ ਦਾ ਬੱਚਾ, ਉਦੋਂ ਉਹ ਮਾਂ ਪਿਓ ਦੇ ਬੜਾ ਨੇੜੇ ਹੁੰਦਾ ਵਾ। ਤੇ ਮਾਂ ਪਿਓ ਫਿਰ ਉਦੋਂ ਉਹਨਾਂ ਨੂੰ ਕਹਾਣੀਆਂ ਸੁਣਾਉਂਦਾ ਸੁੱਤਿਆਂ ਪਿਆਂ ਨੂੰ, ਤੇ ਸ਼ੇਰ ਸੁਣਾਉਂਦਾ, ਬਾਬੇ ਬੁੱਲੇ ਸ਼ਾਹ ਦਾ ਕਲਾਮ ਤੇ ਸੈਫਲ ਮਲੂਕ ਪੜ੍ਹ ਕੇ ਸੁਣਾਈ, ਤੇ ਆਪਣਾ ਜਿਹੜੇ ਹੈ ਨੇ ਵਾਰਿਸ ਸ਼ਾਹ ਦਾ ਕਲਾਮ। ਇਹ ਤੁਸੀਂ ਕਦੀ ਆਪਦੇ ਵਾਲਦੈਨ ਨੇ ਤੁਹਾਨੂੰ ਸੁਣਾਇਆ? ਹਾਂਜੀ, ਵਾਲਦੈਨ ਨੇ ਨਹੀਂ, ਉਦਾਂ ਵੀ ਸੁਣਿਆ। ਜਿਹੜੇ ਬੰਦੇ ਸ਼ਾਇਰ ਸਨ ਉਹਨਾਂ ਕੋਲੋਂ ਵੀ ਸੁਣਦੇ ਰਹੇ ਆ ਬਚਪਨ ਦੇ ਵਿੱਚ। ਆ ਮੰਡੀਆਂ ਮੇਲਿਆਂ 'ਚ ਆ ਲੱਗਦੇ ਸੀ, ਸਪੀਕਰ ਲੱਗਦੇ ਸੀ, ਤੇ ਬਾਬੇ ਬੁੱਲੇ ਸ਼ਾਹ ਦਾ ਕਲਾਮ, ਆ ਹੀਰ ਵਾਰਿਸ ਸ਼ਾਹ, ਇਹ ਸਾਰੇ ਹੁੰਦੇ। ਇਹਨਾਂ 'ਚ ਵੀ ਯਾਰ ਇੱਕ ਬਰਕਤ ਵਾਲਾ ਕੰਮ ਹੁੰਦਾ ਸੀ, ਬੜੇ ਇੱਕ ਚੰਗੇ ਲੱਗਦੇ ਸੀ।
ਹੁਣ ਆਟ ਪਟੋਲੇ ਜੇ ਗਾਣੇ ਆ ਗਏ ਅਸੀਂ ਤੇ ਉਹ ਨਿਆਣੇ ਕਦੀ ਲਾਉਂਦੇ ਆ ਤੇ ਮੈਂ ਤਾਂ ਘਰੋਂ ਬਾਹਰ ਨਿਕਲ ਜਾਂਦਾ ਵੀ ਇਹ ਕੀ ਹੈ, ਕੋਈ ਸਾਨੂੰ ਤਾਂ ਸਮਝ ਨਹੀਂ ਲੱਗਦੀ। ਹੁਣ ਇੱਥੇ ਸਮਝ ਕਰ ਲਓ ਵੀ ਕਈ ਕੁਆਲ ਉੱਠ ਪਏ ਵਿੱਚੋਂ ਹੀ, ਨਹੀਂ ਤਾਂ ਦੋ ਚੰਦ ਕੁਆਲ ਹੁੰਦੇ ਸੀ, ਚੰਦ ਦਰਬਾਰਾਂ ਦੀਆਂ ਰੌਣਕਾਂ ਹੁੰਦੀਆਂ ਸੀ, ਉੱਥੇ ਕੁਆਲੀਆਂ ਹੋਣੀਆਂ, ਬਜ਼ੁਰਗਾਂ ਨੇ ਜਾਣਾ ਬਹਿਣਾ ਉੱਠਣਾ। ਤੂੰ ਸਾਰੀ ਚੀਜ਼ਾਂ ਨੂੰ ਛੱਡ, ਜਿਹੜਾ ਬੂਹੇ ਦੇ ਅੱਗੇ ਡਾ ਕੇ 4 ਮੰਜੀਆਂ ਬੈਠ ਕੇ ਤੇ ਹੁੱਕਾ ਵਿੱਚ ਪਿਆ ਹੁੰਦਾ ਸੀ ਨਾ, ਉਹ ਸਕੂਨ ਨਹੀਂ ਲੱਭਦਾ ਭਾਵੇਂ ਹੁਣ ਅਸੀਂ 7 ਵਾਰੀ ਜੰਮ ਜਾਈ। ਹਾਂਜੀ ਹਕੀਕਤ ਬਿਲਕੁਲ ਇਸੇ ਤਰ੍ਹਾਂ। ਬਿਲਕੁਲ ਬਹੁਤ ਵੱਡੀ ਗੱਲ ਹੈ। ਉਹ ਗੱਲ ਹੈ ਉਹਦੇ ਵਿੱਚ ਪਿਆਰ ਸੀ। ਬਿਲਕੁਲ ਅੱਛਾ, ਇਹ ਪੰਜਾਬੀ ਜ਼ੁਬਾਨ ਦੇ ਨਾ ਕਈ ਮੁਹਾਵਰੇ ਬਣੇ ਹੁੰਦੇ ਨੇ। ਹਾਂਜੀ ਠੀਕ ਆ। ਮੈਂ ਪੜ੍ਹਿਆ ਹੋਇਆ ਤਾਂ ਕੋਈ ਨਾ। ਹਾਂਜੀ ਹਾਂਜੀ ਇਹ ਕਈ ਗੱਲਾਂ ਬਣੀਆਂ ਹੁੰਦੀਆਂ ਵੀ ਛੋਟੀ ਜੀ ਗੱਲ ਦੇ ਵਿੱਚ ਮਾਂ ਪਿਓ ਨੇ ਕਹਿਣਾ ਵੀ ਆਪਦੇ ਪੁੱਤਰ ਨੂੰ ਸਮਝਾ ਦਈਏ। ਹਾਂਜੀ ਠੀਕ ਆ। ਇਦਾਂ ਦੇ ਕਈ ਮੁਹਾਵਰੇ ਹੈਗੇ ਆ ਬਈ, ਹਾਂਜੀ ਜਿੱਦਾਂ ਵੀ ਸਿਰ ਤੋਂ ਭਾਰੀ ਪੱਗ ਨਹੀਂ ਚੰਗੀ, ਹਾਂਜੀ ਜਾਂ ਤੁਸੀਂ ਕਹਿੰਦੇ ਕੁੱਤੇ ਨੂੰ ਖੀਰ ਨਹੀਂ ਪਚਦੀ, ਹਾਂਜੀ ਜਾਂ ਤੁਸੀਂ ਕਹਿੰਦੇ ਆ ਵੀ ਸਭ ਤੋਂ ਪਹਿਲਾਂ ਘਰ ਦੇ ਚੋਰ ਨੂੰ ਫੜਨਾ ਚਾਹੀਦਾ। ਜੀ ਆ। ਠੀਕ, ਇਦਾਂ ਦਾ ਕੋਈ ਮੁਹਾਵਰਾ, ਕੋਈ ਜ਼ਿੰਦਗੀ ਦਾ ਸਬਕ ਜਿਹੜਾ ਤੁਹਾਡਾ ਮਾਂ ਪਿਓ ਜਾਂ ਦਾਦਾ ਤੁਹਾਨੂੰ ਕਹਿੰਦਾ ਹੋਵੇ, ਕੋਈ ਨਹੀਂ ਇਦਾਂ ਦਾ? ਮੁਹਾਵਰਾ ਸਿਰ ਤੋਂ ਵੱਡੀ ਪੱਗ ਤਾਂ ਹੈ ਹੀ ਕੋਈ ਨਹੀਂ। ਅੱਲਾਹ ਤਾਲਾ ਨੇ ਜਿਹਦੇ ਵਿੱਚ ਦਿਮਾਗ ਫਿੱਟ ਕੀਤਾ ਹੈ ਤੇ ਉਹ ਸਿਰ ਵੀ ਉਹਨੇ ਆਪਦੇ ਹਿੱਸੇ ਨਾਲ ਹੀ ਫਿੱਟ ਕੀਤਾ। ਪੱਗ ਦਾ ਕੀ ਹੈ, 5 ਮੀਟਰ ਦੀ ਪੱਗ ਹੋਣੀ ਹੈ। ਉਹ ਭਾਰੀ ਕਿਉਂ ਦੱਸੀ ਹੈ ਸਿਰ ਤੋਂ ਪੱਗ ਭਾਰੀ, ਵੀ ਅਗਰ ਜੇ ਕਿਸੇ 'ਚ ਹਯਾ ਹੈ ਤੈਨੂੰ ਪੱਗ ਨੂੰ ਕਾਮਯਾਬ ਰੱਖੀ, ਤੇਰੇ ਦਾਦੇ ਦੀ ਪੱਗ ਹੈ। ਬਿਲਕੁਲ, ਇਹ ਨਸੀਹਤ ਆ ਉਹਦੇ ਵਿੱਚ ਜਿਹੜੀ ਆ, ਜਿਹੜੀ ਅੰਦਰ ਵਾਲੀ ਗੱਲ ਆ। ਅੰਦਰ ਵਾਲੀ। ਹਾਂਜੀ, ਇਹ ਭਾਰੀ ਇਦਾਂ ਲੱਗਦੀ ਹੈ ਬੰਦੇ ਨੂੰ ਬਈ ਇਹਨੂੰ ਤੂੰ ਤੁਰਿਆ ਜਾਂਦਾ ਕਿਤੇ ਰਾਹ ਦੇ ਵਿੱਚ ਲਿੱਤਰ ਨਾ ਖਾਣ ਲੱਗ ਜਾਈਂ, ਇਹ ਤੇਰੇ ਦਾਦੇ ਬਾਬੇ ਦੀ ਪੱਗ ਹੈ। ਹਾਂ ਬਿਲਕੁਲ, ਇਹ ਤੇਰੇ ਇਹਦੀ ਸਿਰ ਇੱਜ਼ਤ ਤੋਂ- ਰੱਖਣੀ ਤੂੰ। ਇਹ ਤੇਰੇ ਸਿਰ ਤੋਂ ਹੀ ਭਾਰੀ ਹੈ। ਬਿਲਕੁਲ ਤੇ ਤੂੰ ਖਲੋ ਕੇ ਰੋਡ ਦੇ ਉੱਤੇ ਬਦਮਾਸ਼ੀ ਕਰਨ ਲੱਗ ਜਾਂ, ਚਲੋ 2-4 ਨੂੰ ਕੁੱਟ ਲੇਗਾ, ਕੋਈ 5-7 ਰਲੇ ਤੈਨੂੰ ਉੱਥੇ ਗਲੀ ਦੇ ਵਿੱਚ ਸੁੱਟ ਲੈਣਗੇ। ਪੱਗ ਤਾਂ ਨਹੀਂ ਰਹੀ। ਪਿਛਲੇ ਬਜ਼ੁਰਗ ਸੁਣਾਉਂਦੇ ਆ ਵੀ ਜੇ ਲੜਦੇ ਵੀ ਸੀ ਨਾ ਤਾਂ ਉਹਨੇ ਪੱਗ ਲਾ ਕੇ ਇੱਕ ਪਾਸੇ ਰੱਖ ਦੇਣੀ ਵੀ ਆ ਪੱਗ ਦਾ ਖਿਆਲ ਕਰੀ, ਆ ਜਾ ਵੀ ਜੋੜ ਪਾ ਲਈਏ। ਇਹ ਪੱਗ ਤਾਂ ਭਾਰੀ ਹੈ। ਅੱਛਾ, ਆਪਾਂ ਬਿਲਕੁਲ ਇਸ ਚੀਜ਼ ਨੂੰ ਇਗਨੋਰ ਕੀਤਾ, ਯਾਨੀ ਪੱਗ ਤੇ ਆਪਾਂ ਕਦੀ ਗੱਲ ਨਹੀਂ ਕੀਤੀ, ਹਾਲਾਂਕਿ ਪੰਜਾਬੀ ਦਾ ਬੜਾ ਵੱਡਾ ਜੁਜ਼ ਹੈ। ਬਿਲਕੁਲ ਇਸੇ ਤਰ੍ਹਾਂ ਪੰਜਾਬੀ ਦੀ ਪਹਿਚਾਣ ਆ। ਹਾਂਜੀ, ਤੇ ਬੜੇ ਲੋਕ ਯਾਨੀ ਕਿ ਸਾਡੇ ਵਡੇਰੇ ਜਿਹੜੇ ਅਜੇ ਆ ਪੱਗ ਦਾ, ਉਹ ਵੀ ਯਾਨੀ ਕਿ ਉਹ ਮੇਰੇ ਜਿਹੜੇ ਨਾਨਾ ਅੱਬੂ ਨੇ ਉਹ ਵੀ ਪੱਗ ਬੰਨ੍ਹ ਕੇ ਰੱਖਦੇ ਅੱਠੋ ਟਾਈਮ, ਤੇ ਵਡੇਰੇ ਸਾਡੇ ਹਜੇ ਵੀ ਕਈ ਵਡੇਰੇ ਨੇ ਜਿਹੜੇ ਪੱਗ ਦਾ ਬਹੁਤ ਇਹਤਰਾਮ ਕਰਦੇ ਆ। ਬਿਲਕੁਲ ਇਸੇ ਤੇ ਮੈਨੂੰ ਲੱਗਦਾ ਕਿ ਆਪਾਂ ਨੂੰ ਵੀ ਨਾ ਇਹ ਜਿਹੜੀ ਚੀਜ਼ ਹੈ ਦੁਬਾਰਾ ਤੋਂ ਆਪਾਂ ਲਿਆਣੀ ਪਏਗੀ, ਤੇ ਮੈਂ ਸੋਚਦਾ ਕਿ ਆਪਾਂ ਨਾ ਚਾਦਰ ਵੀ ਬੰਨਿਆ ਕਰੀਏ, ਤੇ ਮੈਂ ਪੱਗ ਵੀ ਬੰਨਿਆ ਲੁੱਡਣ ਨਾਲ ਇੱਕ ਲੱਗਦੀ ਹੈ ਮੰਡੀ ਜੀ, ਖਾਸ ਕਰ ਉੱਥੇ ਮਿਲਦੇ ਨੇ ਇਹੋ ਜਿਹਾ ਲਿਬਾਸ ਨਾ। ਬਿਲਕੁਲ ਬਿਲਕੁਲ, ਮੈਂ ਨਾ ਉੱਥੇ ਇੱਕ ਦਫਾ ਇੱਕ ਦੋਸਤ ਸੀਗਾ ਮੇਰਾ, ਸੁਆ ਕੇ ਦੇ ਦੇਣਾਗੇ ਯਾਰ, ਇਹ ਕਿਹੜੀ ਗੱਲ। ਦੋਸਤ ਸੀਗਾ ਮੇਰਾ, ਸਪੈਸ਼ਲ ਦਰਜੀ ਹੈ ਸਾਡਾ ਬੂਰੇ ਵਾਲੇ। ਅੱਛਾ ਜੀ, ਕੋਈ ਨਹੀਂ ਸਿੰਦਾ ਆ ਮੇਰੇ ਪਿਓ ਦੇ। ਸਾਡੀ ਕੋਸ਼ਿਸ਼ ਬਿਲਕੁਲ ਇਹ ਹੈ ਕਿ ਅਸੀਂ ਲਿਬਾਸ ਆਪਣੀ ਪੱਗ ਅਪਣਾਈਏ। ਅਗਰ ਅਸੀਂ ਇਹ ਸੋਚਾਂਗੇ ਕਿ ਲੋਕ ਕੀ ਸੋਚਣਗੇ ਜਾਂ ਸ਼ਰਮ ਮਹਿਸੂਸ ਕਰਾਂਗੇ, ਤਾਂ ਫਿਰ ਲੋਕਾਂ ਨੇ ਇੱਧਰ ਨਹੀਂ ਆਉਣਾ। ਇੱਕ ਦਫਾ ਅਸੀਂ ਕਦਮ ਉਠਾ ਲਿਆ, ਉਹ ਇੱਕ ਵਾਰੀ ਹੋਣਾ। ਬਿਲਕੁਲ ਬਿਲਕੁਲ ਯਾਰ ਅਸੀਂ ਕੀ ਪਾ ਲਿਆ। ਬਿਲਕੁਲ। ਤੇ ਜਦੋਂ ਆਪਣੇ ਆਪ 'ਚ ਢਾਂਚੇ ਦੇ ਵਿੱਚ ਬਾਪ ਨੂੰ ਦਾਦੇ ਨੂੰ ਢਾਲ ਕੇ ਤੇ ਵੇਖਿਆ ਨਾ, ਫਿਰ ਦੁਨੀਆ ਨਹੀਂ ਨਜ਼ਰ ਆਉਣੀ। ਬਿਲਕੁਲ ਇਸੇ ਤਰ੍ਹਾਂ। ਤੇ ਦੂਸਰਾ, ਬਾਬਾ ਰਿਆਜ਼ ਮੇਰੀ ਗੱਲ ਦੀ ਤਸਦੀਕ ਕਰਨਗੇ, ਕਹਿੰਦੇ ਵੀ ਇਹ ਪੱਗ ਇੰਨੀ ਇੱਜ਼ਤ ਵਾਲੀ ਸ਼ੈ ਆ, ਇੰਨੀ ਇਹ ਭਾਰੀ ਆ, ਇਹ ਵਜ਼ਨੀ ਆ, ਤੇ ਇਹ ਇੱਕ ਪਹਿਚਾਣ ਆ ਵੀ ਜਿਹੜੇ ਪਹਿਲੇ ਦੌਰ ਸੀਗੇ ਜਦੋਂ ਇਹ ਸਾਰਾ ਪੰਜਾਬ ਇਕੱਠਾ ਹੁੰਦਾ ਸੀ ਤੇ ਕੋਈ ਅਗਰ ਕਿਸੇ ਦਾ ਕਤਲ ਕਰ ਦਿੰਦਾ ਸੀ ਨਾ, ਹਾਂਜੀ ਹਾਂਜੀ, ਤੇ ਉਹ ਕਿਸੇ ਬਜ਼ੁਰਗ ਨੇ ਜਾਣਾ ਤੇ ਉਹਨੇ ਜਿਨ੍ਹਾਂ ਦਾ ਬੱਚਾ ਕਤਲ ਹੋਇਆ ਹੋਣਾ ਜਾਂ ਜਵਾਨ ਕਤਲ ਹੋਇਆ ਹੋਣਾ, ਤੇ ਉਹਨੇ ਆਪਣੀ ਪੱਗ ਲਾਣੀ ਤੇ ਉਹਨਾਂ ਦੇ ਪੈਰਾਂ 'ਚ ਰੱਖ ਦੇਣੀ ਵੀ ਆਹ ਮੇਰੀ ਪੱਗ ਤੇ ਮੇਰੀ ਇੱਜ਼ਤ ਤੁਹਾਡੇ ਪੈਰਾਂ ਦੇ ਵਿੱਚ ਹੈ, ਤੇ ਤੁਸੀਂ ਸਾਨੂੰ ਇਹ ਕਤਲ ਮਾਫ ਕਰ ਦਿਓ। ਤੇ ਉਹ ਅਗਲੇ ਪੱਗ ਦੀ ਇੰਨੀ ਲੱਜ ਰੱਖਦੇ ਸੀਗੇ ਬਈ ਉਹ ਕਤਲ ਮਾਫ ਕਰ ਦਿੰਦੇ ਸੀਗੇ ਬਈ ਯਾਰ ਆਹ ਫਲਾਣੇ ਬੰਦੇ ਨੇ ਆਪਦੀ ਪੱਗ ਉਤਾਰ ਕੇ ਮੇਰੇ ਪੈਰਾਂ ਵਿੱਚ ਰੱਖ ਦਿੱਤੀ। ਇਹ ਹਕੀਕਤ ਹੈ, ਇਹ ਹਕੀਕਤ ਵੱਡੀ ਗੱਲ। ਬਿਲਕੁਲ, ਇਹ ਬੜੀ ਗੱਲ ਹੈ ਤੇ ਬੜੀ ਵਜ਼ਨੀ ਗੱਲ ਹੈ। ਹਾਂਜੀ, ਇਹ ਹੁਣ ਦੂਜਾ ਨਾ ਸੂਰਜ ਵੀ ਗਰੂਬ ਹੋ ਗਿਆ, ਸੂਰਜ ਗਰੂਬ ਹੋ ਗਿਆ ਵਾ, ਹਨੇਰਾ ਹੋਣ ਲੱਗ ਪਿਆ ਵਾ, ਤੇ ਵੀਡੀਓ ਵੀ ਕਾਫੀ ਲੰਬੀ ਹੋ ਗਈ ਹੈ। ਤੇ ਇਨਸ਼ਾਅੱਲਾ ਤਾਲਾ ਕੱਲ ਅਸੀਂ ਮਿਲਾਂਗੇ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਨਾਲ, ਇੱਕ ਨਵੇਂ ਟਾਪਿਕ ਨਾਲ। ਕੋਸ਼ਿਸ਼ ਕਰਾਂਗੇ ਕਿ ਜਿੱਦਾਂ ਅੱਜ ਅਸੀਂ ਬਾਬੇ ਰਿਆਜ਼ ਨੂੰ ਇੱਥੇ ਬਿਠਾਇਆ, ਇਸੇ ਤਰ੍ਹਾਂ ਸਾਡੇ ਨਾਲ ਕੋਈ ਪੰਜਾਬ ਦਾ ਹੋਰ ਕੋਈ ਬਜ਼ੁਰਗ ਬੈਠਾ ਹੋਏਗਾ। ਖੂਬਸੂਰਤ ਗੱਲਾਂ ਹੋਈਆਂ, ਪਿਆਰੀਆਂ ਗੱਲਾਂ, ਬਹੁਤ ਕੁਝ ਸਿੱਖਣ ਨੂੰ ਮਿਲੂਗਾ ਜੀ। ਤੇ ਸਾਡੇ ਨਾਲ ਜੁੜੇ ਰਿਹਾ ਕਰੋ, ਵੀਡੀਓ ਨੂੰ ਵੇਖ ਕੇ ਅੱਗੇ ਲੋਕਾਂ ਦੇ ਨਾਲ ਸ਼ੇਅਰ ਕਰਿਆ ਕਰੋ, ਯਾਨੀ ਕਿ ਤੁਹਾਡੇ ਜਿਹੜੇ ਘਰ ਵਿੱਚ ਅਫਰਾਦ ਆ ਜਾਂ ਕੋਈ ਯਾਰ ਬੇਲੀ ਆ
ਜਿਹੜੇ ਪੰਜਾਬੀ ਨਾਲ ਪਿਆਰ ਕਰਦੇ, ਜਿਹੜੇ ਚਾਹੁੰਦੇ ਆ ਕਿ ਪੰਜਾਬੀ ਜ਼ੁਬਾਨ ਤੇ ਹੋਣੀ ਪੰਜਾਬੀ ਚਾਹੀਦੀ ਹੈ। ਕਲਚਰ ਉੱਤੇ ਜਾਵੇ, ਹਾਂਜੀ, ਹੋਣੀ ਉਹਨਾਂ ਨਾਲ ਲਾਜ਼ਮੀ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਡੀ ਜਿਹੜੀ ਗੱਲਬਾਤ ਤਾਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਤੇ ਅਸੀਂ ਆਪਦੇ ਮਕਸਦ 'ਚ ਕਾਮਯਾਬ ਹੋਈਏ। ਸਾਨੂੰ ਤਾਂ ਉਹ ਇਜਾਜ਼ਤ ਜੀ। ਆਮੀਨ। ਬੜੀ ਸੋਹਣੀ ਗੱਲ ਕੀਤੀ ਹਰੂਨ ਬਾਈ ਨੇ। ਤੁਸੀਂ ਇਹ ਆਪਣੇ ਘਰ ਦੇ ਵਿੱਚ ਦੇਖਿਆ ਕਰੋ ਵੀਡੀਓ, ਦੋਸਤਾਂ ਨੂੰ ਦਿਖਾਇਆ ਕਰੋ, ਫੈਮਿਲੀ ਨੂੰ ਦਿਖਾਇਆ ਕਰੋ, ਕਿਉਂਕਿ ਇਹ ਨਸੀਹਤ ਭਰੀਆਂ ਨਸੀਹਤ ਭਰੀਆਂ ਗੱਲਾਂ, ਗੱਲਾਂ, ਸੋਹਣੀਆਂ ਗੱਲਾਂ ਇਹ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ। ਕੋਈ ਨਾ ਕੋਈ ਸਬਕ ਇਨਸ਼ਾਅੱਲਾ ਤੁਹਾਨੂੰ ਇਹਦੇ ਤੋਂ ਜ਼ਰੂਰ ਮਿਲੇਗਾ। ਰੱਬ ਰੱਖਾ ਜੀ।